हमारी जो फ़ौज थी उसमें जज्बा था बहुत ज़्यादा, और अवाम भी फ़ौज के शाना बशाना खड़ी थी। छतों पे लोग चढ़ जाते थे, जहाज़ को जहाज़ ही नहीं समझते थे। ਅਸੀਂ ਖੁਦ ਦਾ ਸਾਥ ਮੈਂ ਆਪੇ ਖੁਦ ਜਾਂਦਾ ਰਿਹਾ, ਜਾ ਕੇ ਲੈ ਜਿਹੜੀ ਰੋਟੀ ਲੈ ਕੇ ਜਾਂਦਾ ਰਿਹਾ, ਪਾਣੀ ਪਹੁੰਚਾਉਂਦਾ ਰਿਹਾ। ਜੇ ਕੋਈ ਉਹਨਾਂ ਦਾ ਕੋਈ ਅੱਗੇ ਪਿੱਛੇ ਬੰਦਾ ਅੱਗੇ ਪਿੱਛੇ ਖੜਨੇ ਪੈਂਦੇ ਬਿਮਾਰ ਹੋ ਜਾ, ਉਹਨੂੰ ਵੀ ਲੈ ਕੇ ਜਾਂਦਾ ਰਿਹਾ। ਜਵਾਨਾਂ ਦੀ ਕਦਰ ਹੈਗੀ ਤਾਂ ਅੱਜ ਸਾਡਾ ਇਹਨੂੰ ਮੁਲਕ ਆਬਾਦ ਹੈਗਾ। ਟੈਂਕਾਂ ਦੇ ਥੱਲੇ ਬੰਬ ਬੰਦ ਕੇ ਉਹਨਾਂ ਨੇ ਇੰਡੀਆ ਦਾ ਖਾਨਾ ਖਰਾਬ ਕਰ ਦਿੱਤਾ। ਹਰ ਇਨਸਾਨ ਕੋਸ਼ਿਸ਼ ਕਰਦਾ ਸੀ ਕਿ ਫੌਜ ਦੇ ਨਾਲ ਪੂਰੀ ਮਦਦ ਔਰ ਹੈਲਪ ਕਰਨ ਦੀ। वाकई पता हमने दस दिता कि तू किस कौम में ललकारे है। आप देख रहे हैं सुनो पंजाब और मैं हूं आपका होस्ट ख्वाजा सलमान। आज हम बुजुर्गों से जानेंगे 6 सितंबर 1965 की जंग के हवाले से उस वक्त लोगों का क्या जज्बा था और लोगों ने कैसे अपनी पाक फौज के साथ मिलके मुल्क का दिफा किया और मुल्क की। देखो तो वैसे ही जैसे 6 सितंबर 1965 में हमने तो देखा हुआ है। मेरी उम्र उस वक्त 8 साल की थी। हमने तो इतनी बहारें देखी हैं। इन छतों पे लोग चढ़ जाते थे, जहाज़ को जहाज़ ही नहीं समझते थे। 6 सितंबर 1965 के हवाले से बात तो ये है कि हमारी जो फ़ौज थी उसमें जज्बा था बहुत ज़्यादा, और अवाम भी फ़ौज के शाना बशाना खड़ी थी, तो इस वजह से हमें कामयाबी मिली है। साथ यानी कि साथ देने वाला यानी कि आवाम हैगी है। आवाम का यानी कि तराना ਚੱਲਣ ਦਾ ਜਜ਼ਬਾ ਹੀ ਬਹੁਤ ਹੈਗਾ ਕਿ ਸਮਝਦੇ 6 ਸਤੰਬਰ ਦਾ ਜਜ਼ਬਾ ਹੀ ਯਾਨੀ ਕਿ ਬਸ ਤਰਾਨਾ ਚੱਲ ਜਾਏ ਤਾਂ ਬੜੀ ਗੱਲ ਹੈਗੀ। ਹਾਂਜੀ, ਜਵਾਨਾਂ ਦੀ ਕਦਰ ਹੈਗੀ ਤਾਂ ਅੱਜ ਸਾਡਾ ਇਹਨੂੰ ਮੁਲਕ ਆਬਾਦ ਹੈਗਾ। ਉਹਨਾਂ ਨੂੰ ਪਿੱਛੇ ਕਰ ਦੇਂਗੇ, ਸਾਡੇ ਪੱਲੇ ਕੀ ਹੈਗਾ? ਕੁਝ ਵੀ ਨਹੀਂ ਹੈਗਾ। ਇੰਡੀਆ ਨੂੰ ਬੜੀ ਇਬਰਤਨਾਕ ਸ਼ਿਕਸਤ ਹੋਈ ਸੀ। ਇਹ ਬੜਾ ਸਾਡੇ ਲਈ ਫਖਰ ਦਾ ਦਿਨ ਹੈ 6 ਸਤੰਬਰ। ਸਾਡੇ ਬੜੇ ਮੁਜਾਹਿਦ ਸ਼ਹੀਦ ਹੋਏ ਫੌਜੀ ਜਵਾਨ। ਟੈਂਕਾਂ ਦੇ ਥੱਲੇ ਬੰਬ ਬੰਦ ਕੇ ਉਹਨਾਂ ਨੇ ਇੰਡੀਆ ਦਾ ਖਾਨਾ ਖਰਾਬ ਕਰ ਦਿੱਤਾ। ਤੇ ਉਸ ਤੋਂ ਬਾਅਦ 에ਅਰ ਬੇਸ ਨੇ ਬੜਾ ਅੱਛਾ ਕੰਮ ਕੀਤਾ ਹੈ। ਐਮ ਆਲਮ ਸਾਹਿਬ ਨੇ ਇੱਕ ਟਾਈਮ 'ਚ 5 ਜਹਾਜ਼ ਤਬਾਹ ਕੀਤੇ ਇੰਡੀਆ ਦੇ। ਇੰਡੀਆ ਦਾ ਖਾਨਾ ਖਰਾਬ ਹੋ ਗਿਆ। ਜਜ਼ਬਾ ਸੀ, ਲੋਕ ਬਹੁਤ ਅੱਛੇ ਸੀ ਔਰ ਹਰ ਇਨਸਾਨ ਕੋਸ਼ਿਸ਼ ਕਰਦਾ ਸੀ ਕਿ ਫੌਜ ਦੇ ਨਾਲ ਪੂਰੀ ਮਦਦ ਔਰ ਹੈਲਪ ਕਰਨ ਦੀ। ਜਿਸ ਦਿਨ 6 ਸਤੰਬਰ ਸੀ ਉਸ ਦਿਨ ਮੈਂ 6 ਕਲਾਸ 'ਚ ਪੜ੍ਹਦਾ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਅਸੀਂ ਉਸ ਵਕਤ ਜਜ਼ਬਾਤ ਬਹੁਤ ਸੀ ਇਨਸਾਨ ਦੇ। ਹਰ ਇਨਸਾਨ ਨੇ ਆਪਣੇ ਆਪਣੇ ਮਸਲੇ ਦੇ ਮੁਤਾਬਕ ਸੋਚਦਿਆਂ ਸੀ ਔਰ ਇੰਤਹਾਈ ਜ਼ਿਆਦਾ ਖਲੂਸੋ ਮੁਹੱਬਤ ਨਾਲ ਫੌਜ ਦੇ ਨਾਲ ਔਰ ਦੂਸਰੇ ਤਰੀਕਿਆਂ ਨਾਲ ਬੜਾ ਅੱਛਾ ਪੇਸ਼ ਕਰ ਮੁਕੰਮਲ ਤੌਰ 'ਤੇ ਉਹਨਾਂ ਨੇ ਹੈਲਪ ਕੀਤੀ ਹੈ। भी नहीं थी जी जी ठीक है ना। कौमी तराना बजे है और उसके बाद उन्होंने कहा जी अब आप सदर पाकिस्तान की तकरीर सुनो जो। ठीक है, वो आया है अयूब खान, वो पठान थी। अस्सलाम वालेकुम जो अपने अंदाज से ने। मैं आपको ये बताना चाहता हूँ कि हिंदुस्तान ने पाकिस्तान पर मुंह अंधेरे हमला किया है। हम उसको बताएगा किस कौम को ललकारा है। 17 दिन की जंग थी। वाकई पता हमने दस दिता कि तू किस कौम में ललकारे है। ਨਸ਼ੇ ਦੇ ਵੀ ਅਸੀਂ ਉਦੋਂ ਉਹ ਪਿੰਡ ਦਾ ਕੈਪਚਰ ਨਹੀਂ ਹੋਇਆ। ਸਿਆਲਕੋਟ ਦੇ ਜ਼ਫਰਵਾਲ ਸਾਰਾ ਕੈਪਚਰ ਹੋ ਗਿਆ, ਅਸੀਂ ਕੈਪਚਰ ਨਹੀਂ ਹੋਏ। ਅਸੀਂ ਮਹਿਫੂਜ਼ ਰਹੇ ਹਰ ਸਾਰੇ ਆਪਣੇ ਟਿਕਾਣੇ 'ਤੇ। ਅੱਲਾ ਦਾ ਫਜ਼ਲ ਹੈ, ਹਰ ਪਾਸੇ ਸਾਡੀ ਫੌਜ ਜਿਹੜੀ ਵੱਧ ਰਹੀ ਹੈ, ਉਹ ਕਿਸੇ ਪਾਸੇ ਘੱਟ ਨਹੀਂ ਆਈ। ਸਾਨੂੰ ਉਦੋਂ ਜਿਹੜਾ ਹੋਇਆ ਅਸੀਂ ਬਚ ਗਏ। ਉਸ ਤੋਂ ਬਾਅਦ ਕੱਤੇ ਸਾਡੇ ਕੁਛ ਕੀ ਮਰ ਗਏ, ਸ਼ਹੀਦ ਹੋਏ, ਕੁਛ ਬਚ ਗਏ। ਜੋ ਕੁਛ ਉਹ ਕਹਿਣ ਉਹੀ ਕਹਿਣਾ ਚਾਹੀਦਾ। ਉਹਨਾਂ ਲੋਕਾਂ ਜਿਹੜਾ ਸਾਥ ਸੀ ਉਹਨਾਂ ਜਾਨ ਦੀ ਬਾਜੀ ਲਾਈ, ਮੈਨ ਸੋਨਾ ਬਣ ਲਏ ਲੋਕਾਂ ਨੂੰ। ਅਸੀਂ ਵੀ ਦੇਖਿਓ ਲੋਕ ਇੱਥੇ ਜਿਹੜੇ ਸਾਡੇ ਪਿੰਡ 'ਚ ਉਹਨਾਂ ਲੋਕਾਂ ਨੇ ਵੀ ਆਪਣੀ ਜਾਨ ਜਿਹੜੀ ਜਾਨ ਦੇ ਬਾਜੀ ਲਾ ਕੇ ਮੈਨ ਸੰਭਾਲ ਲਏ। ਜਿਹਨੇ ਵੀ ਹੈ ਨਾ ਜਿੰਨੇ ਬਾਰਡਰ ਉਹ ਪੂਰੀ ਸਾਰੇ ਮੈਨ ਸੰਭਾਲ ਲਏ। ਅਸੀਂ ਪਿੱਛੇ ਹਟਣਾ ਇਹਨਾਂ ਦੇ ਕੈਦੀ ਹੋਣ ਨਾਲ ਅਸੀਂ ਆਪਣੀ ਸ਼ਹੀਦ ਜਾਨ ਦੇ 65 ਦੇ ਨਾਲ ਬੜੀ ਵਾਰੀ ਕੀਤੀ ਔਰ ਕੋਈ ਕਮੀ ਛੱਡੀ ਨਹੀਂ। ਉਦੋਂ ਫੌਜ ਦੇ ਲੋਕ ਆਪਣੀ ਜਾਨਾਂ ਚਾਟੀਆਂ ਸਿਰ 'ਤੇ ਲੱਸੀਆਂ ਔਰਤਾਂ ਚੁੱਕ ਪਜਾਂਦੀ ਸੀ। 65 'ਚ ਲੱਸੀ ਦੀਆਂ ਚਾਟੀਆਂ ਚੁੱਕਣੀਆਂ, ਪਾਣੀ ਦੀਆਂ ਬਾਲਟੀਆਂ ਫਾੜੀਆਂ, ਬੱਕਰੇ ਲੈ ਛਿੱਲੇ ਲੋਕਾਂ ਦੇ ਗੁੱਬੇ ਸੁੱਕ ਪਜਾਣੇ। ਅਸੀਂ ਖੁਦ ਦਾ ਸਾਥ ਮੈਂ ਆਪੇ ਖੁਦ ਜਾਂਦਾ ਰਿਹਾ, ਜਾ ਕੇ ਲੈ ਕੇ ਜਿਹੜੀ ਰੋਟੀ ਲੈ ਕੇ ਜਾਂਦਾ ਰਿਹਾ, ਪਾਣੀ ਪਹੁੰਚਾਉਂਦਾ ਰਿਹਾ। ਜੇ ਕੋਈ ਉਹਨਾਂ ਦਾ ਕੋਈ ਅੱਗੇ ਪਿੱਛੇ ਬੰਦਾ ਅੱਗੇ ਪਿੱਛੇ ਖੜਨੇ ਪੈਂਦੇ ਬਿਮਾਰ ਹੋ ਜਾ, ਉਹਨੂੰ ਵੀ ਲੈ ਕੇ ਜਾਂਦਾ ਰਿਹਾ। नाज़रीन, आपने देखा कि कैसे बुज़ुर्गों ने 1965 की जंग का आंखों देखा हाल बताया।
उन्होंने कहा कि लोगों में बहुत जज्बा था उस वक्त, मोहब्बत थी, एक दूसरे का एहसास था और जंग में होने वाले वाक़यात को उन्होंने अपनी आंखों देखा, हाल हमें बताकर हमारे खून को भी गरमा दिया और आज भी वो जज्बा उनमें ज़िंदा है। हम अपनी कौम से यही उम्मीद रखते